ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 4 ਫਰਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਹੈ ਇਸਲਾਮਾਬਾਦ ਤੋਂ। ਇਸਲਾਮਾਬਾਦ ਪੂਰੇ ਦੇ ਵਿੱਚ ਇਹੋ ਜਿਹੇ ਬੈਨਰ ਲੱਗੇ ਨੇ ਜਿਨ੍ਹਾਂ ਤੇ ਲਿਖਿਆ ਹੈ ਕਿ ਮਹਿਫੂਜ਼ ਇਹ ਜੋ ਧਰਤੀ ਹੈ ਇਸਕੇ ਪਿੱਛੇ ਵਰਦੀ ਹੈ। ਬੱਲੇ ਬੱਲੇ ਬੱਲੇ, ਜ਼ਬਰਦਸਤ ਹੈ। ਮਤਲਬ ਕਿ ਉਹ ਜਿਹੜੀ ਬਾਜੀ ਮਰੀਮ ਦੇ ਜਲਸਿਆਂ ਦੇ ਵਿੱਚ ਨਾਰੇ ਲੱਗਦੇ ਸਨ ਨਾ, ਇਹ ਜੋ ਦਹਿਸ਼ਤਗਰਦੀ ਹੈ ਇਸਕੇ ਪਿੱਛੇ ਵਰਦੀ ਹੈ, ਉਹਨਾਂ ਦਾ ਇਲਾਜ ਕਰਨ ਦੀ ਬਜਾਏ ਉਹਨਾਂ ਆਖਿਆ ਵੀ ਬੈਨਰ ਦੂਜੇ ਲਵਾ ਦਿੰਦੇ। ਅੱਛਾ, ਹੁਣ ਇਹ ਬੈਨਰ ਕਿਉਂ ਲੱਗੇ ਨੇ? ਇਹ ਬੈਨਰ ਇਸ ਤੋਂ ਲੱਗੇ ਨੇ ਕਿ 2 ਦਿਹਾੜ ਪਹਿਲਾਂ ਤੁਸੀਂ ਵੇਖਿਆ ਵੀ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਵਿੱਚ ਪਾਕਿਸਤਾਨੀਆਂ ਨੇ ਹਜ਼ਾਰਾਂ ਦੀ ਤਾਦਾਦ 'ਚ ਨਿਕਲ ਕੇ ਚੌਧਰੀ ਨਿਜ਼ਾਮਦੀਨ ਨੂੰ ਇਹ ਪੈਗਾਮ ਦਿੱਤਾ ਕਿ ਜਨਰਲ ਆਸਿਮ ਮੁਨੀਰ ਉਹਨਾਂ ਦੇ ਸਾਥੀਆਂ ਨੇ ਜਿਹੜੇ ਸਿਆਸਤ ਦੇ ਉੱਤੇ, ਜਮਹੂਰੀਅਤ ਦੇ ਉੱਤੇ, ਇਨਸਾਨੀ ਹਕੂਕ ਦੇ ਉੱਤੇ ਘਰ ਛੱਡਿਆ, ਉਹ ਬੰਦ ਹੋਣਾ ਚਾਹੀਦਾ। ਉੱਥੇ ਤੇ ਹੋ ਗਿਆ ਇਟਲੀ ਦੇ ਵਿੱਚ, ਲੇਕਿਨ ਹੁਣ ਅਗਲੇ 2-4 ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਪੂਰੇ ਯੂਰਪ ਔਰ ਪੂਰੀ ਦੁਨੀਆ ਦੇ ਵਿੱਚ ਬਿਹਤਰੀਨ ਤਰੀਕੇ ਦੇ ਨਾਲ ਮੁਜ਼ਾਹਰੇ ਹੋਣਗੇ। ਇਹਨਾਂ ਹਾਲਾਤ ਦੇ ਵਿੱਚ ਇਹ ਬੈਨਰ ਲਗਵਾਏ ਜਾਣਾ, ਇਹ ਸਿਰਫ ਮਕਸਦ ਇੱਕੋ ਹੀ ਹੈ ਨਾ ਬੈਨਰਾਂ ਦਾ ਕਿ ਅਸੀਂ ਦੁਨੀਆ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਈਏ ਕਿ ਓਵਰਸੀਜ਼ ਪਾਕਿਸਤਾਨੀ ਸਾਡੇ ਨਾਲ ਵੀ ਹੈ ਨੇ। ਹੁਣ ਓਵਰਸੀਜ਼ ਪਾਕਿਸਤਾਨੀ ਕਦੇ ਵੀ ਜਮਹੂਰੀਅਤ ਦੇ ਖਿਲਾਫ ਤੇ ਹੋ ਨਹੀਂ ਸਕਦੇ, ਹਿਊਮਨ ਰਾਈਟਸ ਦੇ ਖਿਲਾਫ ਤੇ ਹੋ ਨਹੀਂ ਸਕਦੇ, ਰੂਲ ਆਫ ਲਾਅ ਦੇ ਖਿਲਾਫ ਤੇ ਕੋਈ ਵੀ ਨਹੀਂ ਹੋ ਸਕਦਾ। ਓਵਰਸੀਜ਼ ਪਾਕਿਸਤਾਨੀ ਵੀ ਨਹੀਂ ਹੋ ਸਕਦੇ। ਇਹਨਾਂ ਕੋਈ 10 ਟੋਟਰੂ ਇਕੱਠੇ ਕਰਕੇ ਤੇ ਉਹਨਾਂ ਦੇ ਨਾਵਾਂ ਤੋਂ ਇਹ ਇਸ਼ਤਿਹਾਰ ਬੈਨਰ ਜਿਹੜੇ ਨੇ ਇਸਲਾਮਾਬਾਦ 'ਚ ਲਾਏ ਨੇ। ਚਲੋ ਫਿਰ ਵੀ ਤੁਸੀਂ ਆਪਣਾ ਰਾਂਝਾ ਰਾਜ਼ੀ ਕਰ ਲਿਆ, ਲਾ ਲਏ ਨੇ, ਇਹਦੇ 'ਚ ਵੀ ਤੁਹਾਨੂੰ ਅਗਰ ਕੋਈ ਸਕੂਨ ਆਉਂਦਾ ਹੈ ਤੇ ਚਲੋ ਚੰਗੀ ਗੱਲ ਹੈ। ਪਰ ਅਗਲੇ ਪਾਸੇ ਤੁਰਦੇ, ਅਗਲੇ ਪਾਸੇ ਤੁਹਾਡੇ ਸਾਹਮਣੇ 3-4 ਖਬਰਾਂ ਰੱਖਣੇ ਤੇ ਤੁਸੀਂ ਆਪੇ ਸੋਚਣਾ ਕਿ ਇਹ ਦਿਮਾਗੀ ਹਾਲਤ ਸਾਡੀ ਕਿੱਥੇ ਅਪੜੀ ਹੈ ਕਿ ਅਸੀਂ ਇਹੋ ਜਿਹੇ ਬੈਨਰ ਲਵਾ ਕੇ ਰਾਜ਼ੀ ਹਾਂ। ਇਹ ਵੇਖਣ ਨੂੰ ਤਿਆਰ ਨਹੀਂ ਅਸੀਂ ਕਿ ਮੁਲਕ ਦੇ ਵਿੱਚ ਓਵਰਆਲ ਕੀ ਹੋਣ ਡਿਆ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣਾ ਹੈ ਤੇ ਤੁਸੀਂ ਆਪ ਹੈਰਾਨ ਹੋਵੋਗੇ। ਅਗਲੀ ਖਬਰ ਇਹ ਹੈ ਕਿ ਬਲੂਚਿਸਤਾਨ ਦੇ ਵਿੱਚ ਸਾਡੇ ਮਜ਼ੀਦ ਸਿਕਿਉਰਿਟੀ ਅਹਿਲਕਾਰ 2 ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ। 18 ਜਵਾਨਾਂ ਦੀ ਸ਼ਹਾਦਤ ਅਜੇ ਅਸੀਂ ਕੱਲ ਪਰਸੋਂ ਚੁੱਕੀ ਹੈ। ਸਾਡੀ ਤਵੱਜੋ ਕਾਹਤੇ? ਸਾਡੀ ਤਵੱਜੋ ਇਹ ਹੈ ਕਿ ਅਸੀਂ ਇਸਲਾਮਾਬਾਦ ਹਾਈ ਕੋਰਟ 'ਤੇ ਕਬਜ਼ਾ ਕਿਵੇਂ ਕਰਨਾ। ਆਪਣਾ ਜਨਰਲ ਸਰਫਰਾਜ਼ ਡੋਗਰ, ਮੈਂ ਆਖ ਦਿੱਤਾ ਸੀ ਜਸਟਿਸ ਸਰਫਰਾਜ਼ ਡੋਗਰ, ਗੱਲ ਤਾਂ ਵੈਸੇ ਇਹੀ ਹੈ, ਹੁਣ ਉਹ ਜਨਰਲ ਸਰਫਰਾਜ਼ ਡੋਗਰ ਸਾਹਿਬ ਹੀ ਨੇ, ਲੇਕਿਨ ਜਸਟਿਸ ਸਰਫਰਾਜ਼ ਡੋਗਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਲਾਹੌਰ ਹਾਈ ਕੋਰਟ ਤੋਂ ਕਿਵੇਂ ਲਿਆ ਕੇ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਲਾਉਣਾ ਹੈ। ਕਿਸ ਤਰੀਕੇ ਨਾਲ ਜਸਟਿਸ ਮੋਹਸਨ ਅਖਤਰ ਕਿਆਨੀ ਦੇ ਕੋਲੋਂ ਇਹ ਰੁਤਬਾ ਖੋਣਾ ਹੈ ਕਿ ਉਹ ਚੀਫ ਜਸਟਿਸ ਨਾ ਬਣ ਜਾਣ, ਜਿਵੇਂ ਉਸ ਤੋਂ ਪਹਿਲਾਂ ਜਸਟਿਸ ਯਾਹਿਆ ਅਫਰੀਦੀ ਕੋਲੋਂ ਖੋਇਆ, ਆਪਣਾ ਜਸਟਿਸ ਮਨਸੂਰ ਅਲੀ ਸ਼ਾਹ ਕੋ ਖੋ ਕੇ ਜਸਟਿਸ ਯਾਹਿਆ ਅਫਰੀਦੀ ਨੂੰ ਦਿੱਤਾ ਹੈ। ਉਸੇ ਤਰੀਕੇ ਨਾਲ ਹੁਣ ਜਸਟਿਸ ਮੋਹਸਨ ਅਖਤਰ ਕਿਆਨੀ ਦੇ ਨਾਲ ਵੀ ਉਹੀ ਕੰਮ ਕਰ ਰਹੇ ਨੇ। ਵਜ੍ਹਾ ਕਿਉਂਕਿ ਉਹ ਸੱਚ ਬੋਲਦੇ ਨੇ, ਤਗੜੇ ਫੈਸਲੇ ਕਰਦੇ ਨੇ, ਸਿੱਧੀਆਂ ਗੱਲਾਂ ਕਰਦੇ ਨੇ। ਹੁਣ ਮਸਲਾ ਇਹ ਹੈ ਕਿ ਹੁਣ ਉਹਨਾਂ ਨੂੰ ਉਹ ਬਰਦਾਸ਼ਤ ਨਹੀਂ ਹੈਗੇ ਕਿ ਕਿਸੇ ਤਰੀਕੇ ਨਾਲ ਉਹ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨਾ ਬਣ ਜਾਣ। ਸਾਡੀ ਪ੍ਰਾਇਓਰਿਟੀ ਇਹ ਹੈ। ਦੂਜੇ ਪਾਸੇ ਬਲੂਚਿਸਤਾਨ ਦੇ ਵਿੱਚ ਅਸੀਂ ਕੱਲ 2 ਲਾਸ਼ਾਂ ਚੁੱਕੀਆਂ ਨੇ, ਉਸ ਤੋਂ ਪਹਿਲਾਂ 18 ਲਾਸ਼ਾਂ ਚੁੱਕੀਆਂ ਨੇ। ਮਤਲਬ ਕਿ ਰੋਜ਼ ਹੀ ਇਹੋ ਜਿਹਾ ਕੰਮ ਜਿਹੜਾ ਉਹ ਹੋਣ ਡਿਆ। ਅਗਲੀ ਖਬਰ ਸੁਣ ਲਓ, ਅਗਲੀ ਵੀ ਕੋਈ ਇਸ ਤੋਂ ਘੱਟ ਨਹੀਂ। ਪੋਲੀਓ ਦੀ ਜਿਹੜੀ ਮੁਹਿੰਮ ਹੈ, ਉਹ ਪਹਿਲੀ ਪੋਲੀਓ ਦੀ ਮੁਹਿੰਮ ਸ਼ੁਰੂ ਹੋਈ ਹੈ 2025 ਦੀ, ਔਰ ਉਹਦਾ ਦੂਜਾ ਦਿਨ ਤੇ ਖੈਬਰ ਪਖਤੂਨਖਵਾ ਦੇ ਵਿੱਚ ਜਮਰੋਦ ਦੇ ਵਿੱਚ ਸਿਕਿਉਰਿਟੀ ਤੇ ਮਾਮੂਰ ਜਿਹੜੇ ਅਹਿਲਕਾਰ ਸਨ, ਪੋਲੀਓ ਦੇ ਕਤਰੇ ਪਿਲਾਉਣ ਵਾਲੀ ਟੀਮ ਦੇ ਨਾਲ ਜਿਹੜੇ ਸਿਕਿਉਰਿਟੀ ਦੇ ਅਹਿਲਕਾਰ ਗਏ ਸਨ, ਉਹਨਾਂ ਨੂੰ ਗੋਲੀਆਂ ਮਾਰ ਦਿੱਤਾ, ਕਤਲ ਕਰ ਦਿੱਤਾ। 2 ਅਹਿਲਕਾਰ ਜਿਹੜੇ ਨੇ ਉਹ ਉੱਥੇ ਜਿਹੜੇ ਸਿਕਿਉਰਿਟੀ ਤੇ ਅਹਿਲਕਾਰ ਸੀ ਉਹਨੂੰ ਕਤਲ ਕਰ ਦਿੱਤਾ। ਇਹ ਜਮਰੋਦ ਦੇ ਵਿੱਚ ਹੋਇਆ, ਖੈਬਰ ਪਖਤੂਨਖਵਾ ਦੇ ਵਿੱਚ। ਇਹ ਖਬਰ ਅਗਲੀ ਵੇਖ ਲਓ। ਲੇਕਿਨ ਅਸੀਂ ਕੀ ਕੀਤਾ? ਅਸੀਂ ਇਸਲਾਮਾਬਾਦ ਦੀਆਂ ਸੜਕਾਂ 'ਤੇ ਬੈਨਰ ਲਵਾਏ ਨੇ। ਸਾਡਾ ਕੰਮ ਇਹਦੇ ਨਾਲ ਪੂਰਾ ਹੋ ਗਿਆ। ਅਸੀਂ ਲੋਕਾਂ ਨੂੰ ਇਹ ਦੱਸਦੇ ਫਿਰਦੇ ਹਾਂ ਕਿ ਇਮਰਾਨ ਖਾਨ 'ਤੇ ਕਾਟਾ ਲਾ ਛੱਡਿਆ, ਅਸੀਂ ਜੱਜਾਂ ਦਾ ਇਲਾਜ ਕਰਦੇ ਫਿਰਦੇ ਹਾਂ। ਅਤੇ ਅਗਲੀ ਖਬਰ ਵੀ ਸੁਣ ਲਓ, ਤੁਹਾਨੂੰ ਹੋਰ ਚਾਨਣਾ ਆ ਜਾਏਗਾ। ਮੀਰਪੁਰ ਆਜ਼ਾਦ ਕਸ਼ਮੀਰ ਤੋਂ PTI ਦੇ ਹਮਦਰਦ ਗੁਲੂਕਾਰ ਮੋਹਸਨ ਅਲੀ ਨੂੰ ਜਿਹੜਾ ਉਹ ਅਗਵਾ ਕਰ ਲਿਆ ਨਾਮਾਲੂਮ ਅਫਰਾਦ ਨੇ। ਬੱਲੇ ਬਈ ਬੱਲੇ ਬੱਲੇ ਬੱਲੇ, ਸ਼ੇਰ ਬਗਿਓ। ਮੇਰਾ ਖਿਆਲ ਮੀਰਪੁਰ 'ਚ ਵੀ ਲਵਾ ਦੇਣੇ ਸੀ, ਤੁਸੀਂ ਇਸ਼ਤਿਹਾਰ ਹੀ ਲਾ ਦੇਣੇ ਸੀ। ਮੇਰਾ ਮਤਲਬ ਇਹੀ ਕੰਮ ਕਰ ਦੇਣਾ ਸੀ ਉੱਥੇ ਵੀ। ਇੱਕ ਪਾਸੇ ਇਸਲਾਮਾਬਾਦ 'ਚ ਇਸ਼ਤਿਹਾਰ ਲਾ ਰਹੇ ਨੇ ਹਮ ਆਹੰਗੀ ਦੇ, ਯਕਜਹਿਤੀ ਦੇ, ਕਿ ਪੂਰੀ ਕੌਮ ਪਿੱਛੇ ਖਲੋਤੀ ਹੈ, ਦੂਜੇ ਪਾਸੇ ਬੰਦੇ ਚੁੱਕੀ ਫਿਰਦੇ ਨੇ। ਅੱਛਾ ਜੀ, ਅਗਲੀ ਖਬਰ ਵੇਖ ਲਓ। ਉਹਦੇ ਵਿੱਚ ਵੀ ਚੌਧਰੀ ਸਾਹਿਬ ਦਾ ਹੀ ਲੈਣ ਦੇਣਾ ਮਾੜਾ ਚੰਗਾ। ਔਰ ਉਹ ਚੌਧਰੀ ਸਾਹਿਬ ਦਾ ਜਿਹੜਾ ਰੱਖਿਆ ਹੋਇਆ ਬੰਦਾ ਹੈ ਮੋਹਸਨ ਨਕਵੀ, ਉਹ ਆ ਕੇ ਸਾਨੂੰ ਜਿਹੜੀ ਉਲਟੀ ਖਬਰ ਦੱਸ ਰਿਹਾ ਸੀ। ਹੋਇਆ ਕੀ ਹੈ ਉਹ ਕਿੱਸਾ ਤੁਹਾਡੇ ਸਾਹਮਣੇ ਰੱਖਦੇ। ਕਿੱਸਾ ਲਾਹੌਰ ਏਅਰਪੋਰਟ ਦਾ। ਇੱਕ ਖਾਨਦਾਨ ਜਿਹੜਾ ਉਮਰੇ 'ਤੇ ਜਾ ਰਿਹਾ ਸੀ, ਪੂਰਾ ਟੱਬਰ ਉਮਰੇ 'ਤੇ ਜਾਣ ਡਿਆ ਸੀ, ਜ਼ਨਾਨੀਆਂ ਵੀ ਸਨ, ਬੱਚੇ ਵੀ ਸਨ। ਉਹਨਾਂ ਆਪਣੇ ਬੈਗ ਜਮ੍ਹਾਂ ਕਰਾਏ ਉਮਰੇ 'ਤੇ ਜਾਣ ਲਈ। ਜਿਵੇਂ ਤੁਹਾਨੂੰ ਪਤਾ ਹੈ ਵੀ ਸਾਡੇ ਲੋਕ ਕੱਪੜ ਲੀਡ ਵੀ ਤਾਂ ਲੰਮਾ ਹੀ ਲੈ ਕੇ ਜਾਂਦੇ ਨੇ ਜਿੱਥੇ ਜਾਂਦੇ ਨੇ, ਪਰ ਲੋੜ ਵੀ ਹੁੰਦੀ ਹੈ ਜ਼ਾਹਿਰ। ਉਹਨਾਂ ਨੇ ਆਪਣੇ ਬੈਗ ਸ਼ੈਗ ਜਮ੍ਹਾਂ ਕਰਵਾਏ ਅਤੇ ਉੱਥੇ ਏਅਰਪੋਰਟ 'ਚ ਉਹਨਾਂ ਦੇ ਬੈਗਾਂ ਦੇ ਟੈਗ ਚੇਂਜ ਕਰ ਦਿੱਤੇ ਅਤੇ ਨਵੇਂ ਬੈਗ ਜਿਨ੍ਹਾਂ ਦੇ ਵਿੱਚ ਮਨਸ਼ੀਆਤ ਸੀ ਉਹਨਾਂ 'ਤੇ ਉਹਨਾਂ ਦੇ ਟੈਗ ਲਾ ਦਿੱਤੇ। ਮਤਲਬ ਕਿ ਜਿਹੜੇ
ਉਹਨਾਂ ਦਾ ਨਾਂ ਸ਼ਾਂ ਆਮ ਬੰਦੇ ਜਿਹੜੇ ਪਿੰਡਾਂ ਦੇ ਜਿਨ੍ਹਾਂ ਜਹਾਜ਼ 'ਚ ਸਫ਼ਰ ਨਹੀਂ ਕੀਤਾ ਉਹਨਾਂ ਵਾਸਤੇ ਵੀ ਜਦੋਂ ਤੁਸੀਂ ਆਪਣਾ ਬੈਗ ਬੁੱਕ ਕਰਾਉਂਦੇ ਹੋ ਨਾ, ਤਾਂ ਬੈਗ ਤੁਹਾਡੇ ਨਾਲ ਜਹਾਜ਼ ਦੇ ਵਿੱਚ ਅੰਦਰ ਨਹੀਂ ਜਾਂਦਾ। ਜਿਹੜੇ ਬੰਦੇ ਜਹਾਜ਼ 'ਚ ਨਹੀਂ ਬੈਠੇ ਉਹਨਾਂ ਵਾਸਤੇ ਦੱਸਣ ਡਿਆ। ਨਿੱਕਾ ਬੈਗ ਤੇ ਚਲਾ ਜਾਂਦਾ। ਵੱਡੇ ਜਿਹੜੇ ਬਕਸੇ ਹੁੰਦੇ ਨੇ ਉਹ ਜਿਵੇਂ ਤੁਸੀਂ ਉਹ ਬੱਸਾਂ 'ਚ ਵੇਖਦੇ ਹੋ ਵੀ ਥੱਲੇ ਪੇਟੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ, ਉੱਥੇ ਰੱਖਦੇ ਨੇ ਸਮਾਨ। ਇਸ ਤਰੀਕੇ ਨਾਲ ਜਹਾਜ਼ ਦੇ ਵੀ ਥੱਲੇ ਜਿੱਥੇ ਤੁਸੀਂ ਬਹਿੰਦੇ ਹੋ ਉਹਦੇ ਥੱਲੇ ਪਾਸੇ ਉਹ ਅਲੱਗ ਸਮਾਨ ਉੱਥੇ ਜਾ ਕੇ ਰੱਖਿਆ ਜਾਂਦਾ। ਇਸ ਵਾਸਤੇ ਬੈਗ ਤੁਹਾਡੇ ਕੋਲੋਂ ਪਹਿਲਾਂ ਹੀ ਲੈ ਲੈਂਦੇ ਨੇ ਵੱਡੇ, ਉਹ ਬੁੱਕ ਹੋ ਜਾਂਦੇ ਨੇ। ਉਹ ਬੈਗ ਜਿਹੜੇ ਨੇ ਜਿਹੜੇ ਬੁੱਕ ਹੋਏ ਉਹਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਬੈਗ ਦਿੱਤੇ ਇਹਨਾਂ ਦੇ ਉੱਤੋਂ ਜਿਹੜਾ ਉਹਦੇ 'ਤੇ ਟੈਗ ਲਾਉਂਦੇ ਨੇ, ਪਰਚੀ ਲਾਉਂਦੇ ਨੇ, ਉਹ ਇਹਨਾਂ ਦੀ ਪਰਚੀ ਲਾ ਕੇ ਉਹਨਾਂ ਦੂਜੇ ਬੈਗਾਂ 'ਤੇ ਲਾਤੀ ਜਿਹੜੇ ਉਹਨਾਂ ਦੇ ਕੋਲ ਆਪਣੇ ਸਨ ਏਅਰਪੋਰਟ ਦੇ ਵਿੱਚੋਂ ਬੰਦਿਆਂ ਦੇ, ਜਿਹਦੇ 'ਚ ਮਨਸ਼ੀਆਤ ਲੈ ਕੇ ਜਾ ਰਹੇ ਸਨ ਸਾਊਦੀ ਅਰਬ, ਤੇ ਉਹ ਉੱਥੇ ਅੱਪੜ ਗਏ। ਉਹ ਉੱਥੇ ਜਾ ਕੇ ਮਨਸ਼ੀਆਤ ਫੜੀ ਗਈ। ਜਿਸ ਵੇਲੇ ਫੜੀ ਗਈ ਤਾਂ ਉਹਨਾਂ ਵੇਖਿਆ ਵੀ ਬੈਗਾਂ 'ਤੇ ਨਾਂ ਕਿਹਦਾ ਹੈ? ਬੈਗਾਂ 'ਤੇ ਨਾਂ ਇਸ ਟੱਬਰ ਦਾ ਸੀ ਵਿਚਾਰੇ ਦਾ। ਜਿਹੜੇ ਬੱਚੇ ਸਨ, ਖਵਾਤੀਨ ਸਨ, ਪੂਰਾ ਟੱਬਰ ਸੀ, ਉਹਨਾਂ ਫੜ ਕੇ ਜੇਲ੍ਹ ਦੇ ਦਿੱਤਾ। ਉਹ ਹੁਣ ਜੇਲ੍ਹ ਬੰਦ ਹੋ ਗਏ। ਹੁਣ ਇਨਕੁਆਇਰੀ ਸ਼ੁਰੂ ਹੋ ਗਈ ਉਹਦੀ। ਉਹ ਪਤਾ ਨਹੀਂ ਕਿੰਨਾ ਚਿਰ ਵਿਚਾਰੇ ਉੱਥੇ ਜੇਲ੍ਹ ਰਹੇ। ਇਨਕੁਆਇਰੀ ਹੋਣ ਤੋਂ ਬਾਅਦ ਜਾ ਕੇ ਪਤਾ ਲੱਗਾ ਕਿ ਇਹ ਕਾਰਨਾਮਾ ਤਾਂ ਜ਼ਾਹਿਰ ਹੈ ਸਾਡੇ ਉੱਥੇ PIA ਦਾ, ਕਸਟਮ ਵਾਲਿਆਂ ਦਾ ਅਤੇ ANF ਵਾਲਿਆਂ ਦਾ ਹੈ। ਅੱਛਾ, ਹੁਣ ਕਿਸੇ ਨੇ ANF ਦਾ ਨਾਂ ਨਹੀਂ ਲਿਆ ਕਿਉਂਕਿ ਉਹ ਚੌਧਰੀ ਸਾਹਿਬ ਦੇ ਉੱਥੇ ਬੰਦੇ ਨੇ। ANF ਦਾ ਮਤਲਬ ਕੀ ਹੈ? ਟੈਗ ਤੇ ਚਲੋ PIA ਵਾਲਿਆਂ ਨੇ ਜਾਂ ਅੰਦਰਲੇ ਪਾਸੇ ਕਿਸੇ ਨੇ ਹੋਰ ਨੇ ਚੇਂਜ ਕੀਤੇ। ਉਹ ਅੰਦਰ ਗਾਂਹ ਵੀ ਚੇਂਜ ਕੀਤੇ ਜਾ ਸਕਦੇ ਨੇ ਟੈਗ। ਉਹ ਜ਼ਰੂਰੀ ਨਹੀਂ ਕਿ ਕੋਈ PIA ਨਹੀਂ ਕਰਨੇ ਨੇ। ਉਹ ਟੈਗ ਤੇ ਅੰਦਰ ਜਾਂ ਕਸਟਮ ਨੇ ਚੇਂਜ ਕੀਤੇ। ਲੇਕਿਨ ਮੈਨੂੰ ਇਹ ਦੱਸੋ ਕਿ ਉਹ ਅੰਦਰ ਮਨਸ਼ੀਆਤ ਵਾਲੇ ਬੈਗ ਕਿਵੇਂ ਅੱਪੜੇ? ਉੱਥੇ ਤੇ ANF ਦੀ ਡਿਊਟੀ ਹੈ, ਐਂਟੀ ਨਾਰਕੋਟਿਕਸ ਫੋਰਸ ਜਿਹੜੀ ਹੈ, ਜਿਹੜੀ ਫੌਜ ਦੇ ਅੰਡਰ ਹੈ। ਉਹਨਾਂ ਦੀ ਡਿਊਟੀ ਹੈ ਕਿ ਏਅਰਪੋਰਟ ਦੇ ਵਿੱਚ ਮਨਸ਼ੀਆਤ ਨਾ ਅੱਪੜੇ। ਅਤੇ ਏਅਰਪੋਰਟ ਦੇ ਵਿੱਚ ਜਿਹੜੀ ਮਨਸ਼ੀਆਤ ਹੈ ਉਹ ਅੱਪੜੀ ਕਿਵੇਂ? ਮਤਲਬ ਇਹਨਾਂ ਦੇ ਬੈਗਾਂ 'ਚ ਤਾਂ ਨਹੀਂ ਸੀ, ਪਰ ਕਿਸੇ ਬੈਗਾਂ 'ਚ ਤਾਂ ਸੀ ਨਾ ਜਿਹੜੇ ਬੈਗ ਉੱਥੇ ਅੱਪੜੇ। ਉਹ ਬੈਗ ਕਿਵੇਂ ਅੱਪੜੇ ਜਿਨ੍ਹਾਂ ਦੇ ਵਿੱਚ ਮਨਸ਼ੀਆਤ ਸੀ? ਲੇਕਿਨ ਮੋਹਸਨ ਨਕਵੀ ਸਾਹਿਬ ਨੇ ਆ ਕੇ ਇਹਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਕਾਮਯਾਬੀ ਦੱਸੀ। ਮਾਫੀ ਮੰਗਣ ਦੀ ਬਜਾਏ ਔਰ ਇਹ ਦੱਸਣ ਦੀ ਬਜਾਏ ਕਿ ਇਹਦੇ 'ਚ ਕਿਹਦੇ ਖਿਲਾਫ ਕੀ ਕਾਰਵਾਈ ਹੋਈ ਹੈ, ਔਰ ਇਹਦੇ ਵਿੱਚ ਸਿਰਫ ਕੁਰਬਾਨੀ ਦੇ ਬੱਕਰੇ PIA ਵਾਲਿਆਂ ਨੂੰ ਜਾਂ ਕਸਟਮ ਵਾਲਿਆਂ ਨਾ ਬਣਾਤਾ ਜਾਏ, ਬਲਕਿ ਸਾਰਿਆਂ ਦੇ ਖਿਲਾਫ ਕਾਰਵਾਈ ਹੋਏ ਅਤੇ ਦੱਸਣ ਕਿ ਇਹਦੇ ਵਿੱਚ ਕਿਹੜੀ ਕਰਤੂਤ ਕੀਤੀ ਹੈ। ਉਹਦੀ ਬਜਾਏ ਇਹੋ ਜਿਹਾ ਕੰਮ ਮਾਹੌਲ ਪੈਦਾ ਕਰ ਰਹੇ ਸਨ ਜਿਵੇਂ ਅਸਾਂ ਬੜਾ ਵਰਲਡ ਕੱਪ ਜਿੱਤ ਲਿਆ ਅਤੇ ਅਸੀਂ ਇਹ ਜਨਾਬ ਬੰਦੇ ਰਿਹਾ ਕਰਾ ਲੈਣੇ। ਉਹ ਜਿਹੜੇ ਮਾਸੂਮ ਉੱਥੇ ਜੇਲ੍ਹਾਂ 'ਚ ਰਹੇ ਨੇ, ਉਹ ਜਿਹੜੇ ਉਮਰਾ ਕਰਨ ਗਏ ਸਨ ਅਤੇ ਉਹਨਾਂ ਨੂੰ ਫਸਾ ਦਿੱਤਾ ਜੇ, ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਦੇ ਜੇਲ੍ਹ 'ਚ ਰਹਿਣ ਦਾ ਮੁੱਲ ਕੌਣ ਪਾਏਗਾ? ਅੱਛਾ ਜੀ, ਅਗਲੀ ਖਬਰ ਉਹ ਫਿਰ ਉਹੀ ਗੱਲ ਹੋਈ ਕਿ ਬਾਕਮਾਲ ਲੋਕ, ਲਾਜਵਾਬ ਸਰਵਿਸ, ਬੜੀ ਲਾਜਵਾਬ ਸਰਵਿਸ ਹੈ ਜੀ ਤੁਹਾਡੀ। ਅੱਛਾ ਜੀ, ਅੱਗੋਂ ਸਦਰ ਟਰੰਪ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਨੇ ਯੂਰਪੀ ਯੂਨੀਅਨ 'ਤੇ ਵੀ ਹੁਣ ਟੈਕਸ ਲਾ ਦੇਣਾ। ਹਾਂਜੀ, ਕੈਨੇਡਾ ਅਤੇ ਮੈਕਸੀਕੋ 'ਤੇ ਲਾਇਆ ਹੈ, ਚੀਨ 'ਤੇ ਲਾਇਆ। ਹੁਣ ਉਹ ਯੂਰਪੀ ਯੂਨੀਅਨ, ਯੂਰਪ ਦੇ ਮੁਲਕਾਂ ਨੂੰ ਵੀ ਸਿੱਧੇ ਹੋਣ ਡਏ ਨੇ ਅਤੇ ਉਹਨਾਂ ਆਖਿਆ ਜੀ ਮੈਂ ਟੈਕਸ ਲਾ ਦੇਣਾ। ਸਦਰ ਟਰੰਪ ਨੇ ਵੀ ਲਾਠੀ ਫੜੀ ਹੈ। ਉਹ ਆਉਂਦੇ ਨੇ ਵੀ ਮੈਂ ਸਾਰਿਆਂ ਕੋ ਅਗਰਾਈ ਕਰਨੀ ਹੈ, ਅਗਲੀ ਪਿਛਲੀ, ਛੱਡਣਾ ਕਿਸੇ ਬੰਦੇ ਨੇ ਨਹੀਂ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਮੀਆਂ ਜੀ ਬੋਲ ਪਏ। ਤੁਸੀਂ ਸੋਚਦੇ ਹੋਗੇ ਕਿ ਕੋਈ ਨਿੱਕੇ ਕਾਕੇ ਦਾ ਨਾਂ ਹੈ, ਕਿਸੇ ਦੇ ਛੋਟੇ ਬੱਚੇ ਦਾ ਨਾਮ ਮੀਆਂ ਜੀ ਹੈ, ਮਤਲਬ ਕਿਸੇ ਦਾ ਬੱਚਾ ਬੋਲ ਪਿਆ। ਨਹੀਂ ਜੀ, ਬੱਚਾ ਨਹੀਂ, ਬਜ਼ੁਰਗ ਬੋਲਿਆ। ਹਾਂਜੀ, ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਤੁਹਾਡੇ ਵਜ਼ੀਰ ਆਜ਼ਮ ਵੀ ਰਹੇ ਨੇ, ਉਹ ਬੋਲ ਪਏ ਨੇ। ਇਹ ਖਬਰ आई है, मैं नहीं आखन दिया। मुस्लिम लीग के नून के सदर नवाज शरीफ बोल पड़े हैं। उन्होंने कहा कि आवाम की मुश्किलात च कमी आ रही है। अच्छा, उन्होंने आख्या पंजाब के मुख्तलिफ शहरों तो तलक रखने वाले जो अरकान असैम्बली से उन्होंने जो गलबात की, उन्होंने आख्या मरियम बड़ी मेहनत कर रही है तो और वो हुण पंजाब च बेहतरी भी हो रही है तो तुसी सारे ਜਿਹੜੇ ना मरियम की ताकत भी हो तो इज्जत भी हो। ਅੱਛਾ, ਇਹ ਤਾਂ ਚਲੋ ਕਹਿਣ ਦੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ। ਉੱਥੇ ਜਿਹੜੇ ਆਵਾਮ ਦੇ ਨੁਮਾਇੰਦੇ ਨੇ ਉਹਨਾਂ ਨਾਲ ਕੀ ਬੀਤ ਰਹੀ ਹੈ ਅਤੇ ਉਹ ਕੀ ਕਹਿ ਰਹੇ ਨੇ, ਉਹ ਤਾਂ ਸਾਰੀ ਦੁਨੀਆ ਨੂੰ ਪਤਾ ਹੀ ਹੈ ਅਤੇ ਸਾਰੀ ਦੁਨੀਆ ਸੁਣਦੀ ਰਹਿੰਦੀ ਹੈ। ਲੇਕਿਨ ਜਿਹੜੀ ਅਸਲ ਗੱਲ ਹੈ ਉਹ ਇਹ ਹੈ ਕਿ ਮਰੀਅਮ ਨਵਾਜ਼ ਸਾਹਿਬਾ ਜਿਹੜੀਆਂ ਨੇ ਉਹ ਤਾਂ ਜੋ ਕਰ ਰਹੀਆਂ ਨੇ, ਲੇਕਿਨ ਇਹ ਬਜ਼ੁਰਗ ਜਿਹੜੇ ਨੇ ਇਹ ਇੰਨੇ ਚਿਰ ਬਾਅਦ ਕਿਉਂ ਬੋਲੇ ਨੇ? ਇਹ ਮਤਲਬ ਸਾਇਲੈਂਟ ਮੋਡ 'ਤੇ ਲੱਗੇ ਨੇ ਵੀ ਪਤਾ ਨਹੀਂ ਸਿਆਸੀ ਕੌਮੇ 'ਚ ਨੇ ਜਾਂ ਕੀ ਮਾਮਲਾ ਇਹਨਾਂ ਨੂੰ, ਇਹ ਆਖਰ ਬੋਲੇ ਨੇ। ਲੇਕਿਨ ਮੈਂ ਤੁਹਾਨੂੰ ਹੁਣ ਦੱਸ ਦੇਣਾ, ਇਹਨਾਂ ਫਿਰ ਬੋਲਣੋਂ ਬੰਦ ਹੋ ਜਾਣਾ ਕੱਲ੍ਹ ਪਰਸੋਂ। ਉਹਦੀ ਵਜ੍ਹਾ ਹੈ ਵੀ ਆਵਾਮ ਅੱਗੋਂ ਬਿਜ਼ਤੀ ਇੰਨੀ ਕਰਦੀ ਹੈ, ਆਵਾਮ ਅੱਗੋਂ ਠੁਕਾਈ ਇੰਨੀ ਕਰਦੀ ਹੈ ਵੀ ਇਹਨਾਂ ਨੂੰ ਸਮਝ ਆਉਂਦੀ ਵੀ ਨਾ ਹੀ ਬੋਲੋ ਤਾਂ ਚੰਗਾ ਹੈ। ਇਹ ਨਵਾਜ਼ ਸ਼ਰੀਫ ਸਾਹਿਬ ਹੁਣ ਮੇਰੀ ਗੱਲ ਯਾਦ ਰੱਖਿਓ, ਫਿਰ ਅਗਲਾ ਮਹੀਨਾ ਜਿਹੜਾ ਨਾ ਉਹ ਚੁੱਪ ਰਹਿਣਗੇ। ਇਹ ਜਿਵੇਂ ਬਿਸਤਰਿਆਂ ਨੂੰ ਧੁੱਪ ਲਵਾਈ ਦੀ ਨਾ, ਇਵੇਂ ਨਵਾਜ਼ ਸ਼ਰੀਫ ਸਾਹਿਬ ਨੂੰ ਮਹੀਨੇ ਡੇਢ ਬਾਅਦ ਬਾਹਰ ਕੱਢਦੇ ਨੇ, ਧੁੱਪ ਛੁੱਪ ਲਵਾਉਂਦੇ ਨੇ, ਫਿਰ ਅੰਦਰ ਰੱਖ ਦਿੰਦੇ ਨੇ, ਫਿਰ ਪੇਟੀ ਛੇਟੀ 'ਚ ਰੱਖ ਦਿੰਦੇ ਨੇ। ਇਹ ਬਾਬਾ ਜੀ ਮੈਨੂੰ ਫਿਰ ਦੋਹਰੇ ਬੋਲਦੇ ਨਜ਼ਰ ਨਹੀਂ ਆਉਂਦੇ। ਅੱਗੋਂ ਸ਼ਹਜ਼ਾਦ ਅਕਬਰ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਜੀ ਮੈਨੂੰ ਆਖਿਆ ਗਿਆ ਵੀ ਇਮਰਾਨ ਖਾਨ ਦੇ ਖਿਲਾਫ ਗਵਾਹੀ ਦੇ। ਆ ਜਿਹੜਾ 190 ਮਿਲੀਅਨ ਪਾਉਂਡ ਦਾ ਕੇਸ ਬਣਾਇਆ ਸੀ, ਇਹਦੇ ਵਿੱਚ ਮੈਨੂੰ ਗਵਾਹੀ ਦੇ, ਮੇਰੇ ਖਿਲਾਫ, ਇਮਰਾਨ ਖਾਨ ਦੇ ਖਿਲਾਫ ਗਵਾਹੀ ਦਿਓ ਆ ਕੇ, ਅਤੇ ਤੁਹਾਨੂੰ ਅਸੀਂ ਸੈਨੇਟਰ ਵੀ ਬਣਾ ਦੇਵਾਂਗੇ, ਮਸ਼ੀਰ ਵੀ ਬਣਾ ਦੇਵਾਂਗੇ, ਜੋ ਚਾਹੀਦਾ ਤੁਹਾਨੂੰ ਦੇ ਦੇਵਾਂਗੇ, ਰੰਗ ਲਾ ਦੇਵਾਂਗੇ ਪੂਰੇ, ਤੁਸੀਂ ਆ ਕੇ ਇਮਰਾਨ ਖਾਨ ਦੇ ਖਿਲਾਫ ਗਵਾਹੀ ਦਿਓ। ਅਤੇ ਉਹਨਾਂ ਜ਼ਾਹਿਰ ਇਨਕਾਰ ਕੀਤਾ। ਉਹਨਾਂ ਆਖਿਆ ਜੀ ਮੈਂ ਇਮਰਾਨ ਖਾਨ ਦੇ ਖਿਲਾਫ ਗਵਾਹੀ ਨਹੀਂ ਦੇਣੀ। ਚੰਗੀ ਗੱਲ ਹੈ, ਸਤਾਇਸ਼ ਕਰਨੀ ਚਾਹੀਦੀ ਉਹਨਾਂ ਦੀ। ਬੀਬਾ ਕੰਮ ਕੀਤਾ ਉਹਨਾਂ, ਮਾੜਾ ਕੰਮ ਜਿਹੜਾ ਉਹ ਨਹੀਂ ਕੀਤਾ। ਅੱਗੋਂ ਮੁਹੰਮਦ ਜ਼ਰੀਫ ਸਾਹਿਬ ਨੇ ਇੱਕ ਰਿਪੋਰਟ ਫਾਈਲ ਕੀਤੀ ਹੈ ਔਰ ਇੱਕ ਤਜਜ਼ੀਆ ਦਿੱਤਾ। ਉਹਨਾਂ ਆਖਿਆ ਜੀ ਵੀ ਇਹ ਜਿਹੜੇ ਦੁਕਾਨਦਾਰਾਂ ਦੇ ਸਾਹਮਣੇ
2-2 3-3 ਫੁੱਟ ਤਜਾਵਜ਼ਾਤ, ਕੋਈ ਸ਼ੈੱਡ ਸ਼ੁੱਡ ਬਣਾਇਆ ਕਿਸੇ ਨੇ ਦੁਕਾਨ ਦੇ ਸਾਹਮਣੇ ਵੀ ਧੁੱਪ ਨਾ ਆਵੇ ਅੰਦਰ, ਮੌਸਮ ਜੋ ਸਖਤ ਹੈ। ਸਾਹੀਵਾਲ ਦੇ ਇੱਕ ਬਾਜ਼ਾਰ ਦਾ ਵਾਕਿਆ ਜਿਹੜਾ ਉਹ ਸਾਹਮਣੇ ਨਜ਼ਰ ਆ ਰਿਹਾ ਵੀ ਕਿਵੇਂ ਪੂਰਾ ਬਾਜ਼ਾਰ ਹੀ ਢਾਹ ਦਿੱਤਾ। ਤੇ ਤੁਹਾਨੂੰ ਕੱਲ ਪਰਸੋਂ ਦੱਸਿਆ ਸੀ ਵੀ ਇੱਕ ਰੇਹੜੀ ਵਾਲੇ ਦੀ ਰੇਹੜੀ ਭੰਨ ਛੜੀ, ਉਹ ਆਪਣੇ ਸਿਰ 'ਚ ਬੈਠਾ ਵਿਚਾਰਾ ਆਪ ਛਿੱਤਰ ਮਾਰਨ ਡਿਆ ਸੀ। ਇੱਕ ਨੂੰ ਹਾਰਟ ਅਟੈਕ ਹੋਇਆ, ਦੁਕਾਨਦਾਰ ਨੂੰ, ਉਹਦੀ ਦੁਕਾਨ ਢਾਹ ਦਿੱਤੀ ਸੀ, ਉਹ ਵਫਾਤ ਪਾ ਗਿਆ ਉੱਥੇ ਹੀ ਹਾਰਟ ਅਟੈਕ ਨਾਲ। ਹੁਣ ਮੁਹੰਮਦ ਜ਼ਰੀਫ ਸਾਹਿਬ ਨੇ ਆਖਿਆ ਵੀ ਜਿਹਨੇ 2 ਤੋਂ 3 ਫੁੱਟ ਦਾ ਸ਼ੈੱਡ ਲਾਇਆ, ਆਂਦੇ ਉਹ ਨਜਾਇਜ਼ ਤਜਾਵਜ਼ਾਤ ਹੈ, ਉਹਨੇ ਨਜਾਇਜ਼ ਕਬਜ਼ਾ ਕੀਤਾ, ਉਹਦੀਆਂ ਦੁਕਾਨਾਂ ਢਾਈ ਜਾ ਰਹੇ ਹੋ। ਤੇ ਜਿਨ੍ਹਾਂ 17 ਸੀਟਾਂ ਦੇ ਉੱਤੇ ਪੂਰੇ ਮੁਲਕ ਤੇ ਕਬਜ਼ਾ ਕੀਤਾ ਹੈ, ਉਹ ਤਜਾਵਜ਼ਾਤ ਨਹੀਂ। ਇਹ ਤਜਾਵਜ਼ਾਤ ਕੌਣ ਹਟਾਏਗਾ? ਇਸ ਜਿਹੜਾ ਇੱਕ ਕਬਜ਼ਾ ਕੀਤਾ ਹੋਇਆ ਇਹਦੇ ਤੋਂ ਸਾਡੀ ਜਾਨ ਕੌਣ ਛੁਡਵਾਏਗਾ? ਗੱਲ ਤੇ ਉਹਨਾਂ ਦੀ ਬਿਲਕੁਲ ਠੀਕ ਹੈ ਕਿ ਅਗਰ 3 ਫੁੱਟ ਦਾ ਸ਼ੈੱਡ ਜਿਹੜਾ ਉਹ ਤਜਾਵਜ਼ਾਤ ਨੇ, ਤੇ ਇਹ ਤਜਾਵਜ਼ਾਤ ਨਹੀਂ ਜਿਹੜਾ ਜੋ ਕੁਝ ਇਹਨਾਂ ਨੇ ਹਕੂਮਤ 'ਚ 17 ਸੀਟਾਂ ਦੇ ਨਾਲ ਆ ਕੇ ਕੀਤਾ ਹੈ, ਔਰ ਜਿਸ ਤਰੀਕੇ ਨਾਲ ਇਹ ਖਾ ਪੀ ਰਹੇ ਨੇ ਔਰ ਤਬਾਹੀ ਮਚਾ ਰਹੇ ਨੇ, ਇਹਦਾ ਹਿਸਾਬ ਕੌਣ ਦੇਵੇਗਾ? ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮਰੀਮ ਨਵਾਜ਼ ਸਾਹਿਬਾ ਜਿਹੜੀ ਹੈ ਉਹ ਬਹੁਤ ਮਕਬੂਲ ਹੋ ਰਹੀਆਂ ਨੇ, ਤੇ ਦੂਜੇ ਸੂਬਿਆਂ ਦੀ ਵੀ ਉਹਨਾਂ ਦੀ ਹੁਣ ਤਲਬ ਹੋ ਰਹੀ। ਹਾਂਜੀ, ਅਜ਼ਮਾ ਬੁਖਾਰੀ ਸਾਹਿਬਾ ਕਹਿੰਦੀਆਂ ਨੇ ਕਿ ਮਰੀਮ ਨਵਾਜ਼ ਸਾਹਿਬਾ ਦੀ ਜਿਹੜੀ ਮਕਬੂਲੀਅਤ ਹੈ ਉਹ ਇੰਨੀ ਬਹੁਤੀ ਹੋ ਗਈ ਹੈ ਕਿ ਹੁਣ ਦੂਜੇ ਸੂਬੇ ਵੀ ਉਹਨਾਂ ਦੀ ਸਤਾਇਸ਼ ਕਰ ਰਹੇ ਨੇ। ਵੇਖਿਓ ਕਿਤੇ ਦੂਜੇ ਸੂਬੇ ਜਿਹੜੇ ਮੰਗ ਹੀ ਨਾ ਲੈਣ ਮਰੀਮ ਸਾਹਿਬਾ ਨੂੰ ਇੱਥੇ ਵੀ ਭੇਜ ਦਿਓ। ਮੇਰਾ ਨਹੀਂ ਖਿਆਲ ਵੈਸੇ ਉਹ ਇਹੋ ਜਿਹਾ ਕੰਮ ਕਰਨਗੇ, ਉਹ ਪੰਜਾਬ ਦੇ ਨਾਲ ਮੁਹੱਬਤ ਕਰਦੇ ਹੋਣੇ ਨੇ, ਪਰ ਇੰਨੀ ਵੀ ਨਹੀਂ ਕਰਦੇ ਵੀ ਪੰਜਾਬ ਦੀ ਜਾਨ ਛੁਡਾ ਕੇ ਤੇ ਆਪਣੀ ਫਸਾ ਲੈਣ। ਤੇ ਚਮਚਾ ਦੇਗ ਤੋਂ ਵੀ ਬਹੁਤਾ ਗਰਮ ਹੈ। ਇਹ ਖਬਰ ਅਸੀਂ ਇਹ ਦਿੰਦੇ ਹਾਂ ਵੀ ਖਤ ਜਿਹੜਾ ਇਮਰਾਨ ਖਾਨ ਸਾਹਿਬ ਨੇ ਆਰਮੀ ਚੀਫ ਨੂੰ ਲਿਖਿਆ ਹੈ ਔਰ ਉਹਦੇ 'ਚ ਆਖਿਆ ਵੀ ਹੁਣ ਬੱਸ ਕਰੋ, ਬੜਾ ਤੁਸੀਂ ਜ਼ੁਲਮ ਕਰ ਛੱਡਿਆ ਜੇ, ਹੁਣ ਪਿਛਾਂ ਹੋ ਜਾਓ, ਬਹੁਤ ਜ਼ੁਲਮ ਕੀਤਾ, ਖ਼ਤਮ ਕਰ ਦਿਓ। ਫੌਜ ਵੀ ਬਦਨਾਮ ਕਰ ਛੱਡੀ ਜੇ, ਮੁਲਕ ਦੀ ਵੀ ਤਬਾਹੀ ਕਰ ਛੱਡੀ ਜੇ, ਨੁਕਸਾਨ ਵੀ ਕਰ ਛੱਡਿਆ, ਤੇ ਹੁਣ ਬੱਸ ਕਰ ਦਿਓ। ਖਤ ਉਹਨਾਂ ਸਿੱਧਾ ਲਿਖਿਆ, 6 ਗੱਲਾਂ ਉਹਦੇ 'ਚ ਲਿਖੀਆਂ ਨੇ ਜਿਹੜੀਆਂ ਜ਼ਿਆਦਤੀਆਂ ਜਨਰਲ ਆਸਿਮ ਮੁਨੀਰ ਸਾਹਿਬ ਤੇ ਉਹਨਾਂ ਦੇ ਜਰਨੈਲਾਂ ਨੇ ਕੀਤੀਆਂ ਨੇ, ਜਿਵੇਂ ਇਲੈਕਸ਼ਨ ਲੁੱਟਿਆ ਗਿਆ, ਜੋ ਕੁਝ ਵੀ ਕੀਤਾ, 6 ਗੱਲਾਂ ਉਹਨਾਂ ਨੇ ਪੂਰੀ ਧੁਰ ਦੇ ਨਾਲ ਲਿਖ ਕੇ ਤੇ ਉਹਨਾਂ ਆਖਿਆ ਵੀ ਹੁਣ ਬੱਸ ਕਰੋ, ਫੌਜ ਦਾ ਵੀ ਨੁਕਸਾਨ ਹੋਇਆ, ਫੌਜ ਵੀ ਮੇਰੀ ਹੈ, ਮੁਲਕ ਵੀ ਮੇਰਾ ਹੈ, ਤਾਂ ਨੁਕਸਾਨ ਨਾ ਕਰੋ, ਇਹ ਕੰਮ ਰੋਕ ਦਿਓ। ਚਮਚੇ ਕੜਛੇ ਜਿਹੜੇ ਸਨ ਉਹ ਪਹਿਲਾਂ ਤੇ ਆਏ, ਉਹਨਾਂ ਆਖਿਆ ਵੇਖੋ ਜੀ ਇਮਰਾਨ ਖਾਨ ਲੰਮਿਆ ਪੈ ਗਿਆ। ਫਿਰ ਉਹਨਾਂ ਨੂੰ ਸਮਝ ਆਈ ਵੀ ਨਹੀਂ, ਇਹ ਗੱਲ ਕਰਾਂਗੇ ਤੇ ਫੌਜ ਦੇ ਵਿੱਚੋਂ ਹੋਰ ਰਿਜ਼ੈਂਟਮੈਂਟ ਆਏਗੀ ਵੀ ਉਹ ਆਖਣ ਡਿਆ ਫੌਜ ਵੀ ਮੇਰੀ ਹੈ, ਮੁਲਕ ਵੀ ਮੇਰਾ, ਉਹ ਆਖਣ ਡਿਆ ਫੌਜ ਨੂੰ ਬਦਨਾਮ ਨਾ ਕਰੋ, ਰੁਕ ਜਾਓ, ਜਿਹੜੇ ਗਲਤ ਕੰਮ ਕਰਦੇ ਜੇ ਖਲੋ ਜਾਓ, ਮਜ਼ੀਦ ਹੋਰ ਨਾ ਕਰੋ। ਤੇ ਅਸੀਂ ਅਗਰ ਉਹਨੂੰ ਆਖਾਂਗੇ ਡਰ ਗਿਆ, ਲੰਮਾ ਪੈ ਗਿਆ, ਤੇ ਫਿਰ ਤੇ ਮਾਮਲਾਤ ਹੋਰ ਖਰਾਬ ਹੋ ਜਾਣਗੇ। ਹੁਣ ਆਉਂਦੇ ਨੇ ਇਮਰਾਨ ਖਾਨ ਨੇ ਧਮਕੀ ਲਾਈ ਆਰਮੀ ਚੀਫ ਨੂੰ, ਹੁਣ ਆਉਂਦੇ ਨੇ ਫੌਜ 'ਚ ਇੰਤਸ਼ਾਰ ਪਾਇਆ ਹੈ। ਉਹ ਬਈ ਕਿਸੇ ਇੱਕ ਪਾਸੇ ਫੈਸਲਾ ਕਰ ਲਓ ਕਿੱਧਰ ਬਹਿਣਾ ਜੇ। ਅੱਗੋਂ ਜਿਹੜਾ ਮੈਂ ਤੁਹਾਨੂੰ ਆਖਿਆ ਵੀ ਦੇਗ ਤੋਂ ਚਮਚਾ ਜਿਹੜਾ ਬਹੁਤਾ ਗਰਮ ਹੋਇਆ ਹੈ, ਉਹ ਮੁਨੀਫ ਫਾਰੂਕ ਸਾਹਿਬ ਆਉਂਦੇ ਨੇ ਕਿ ਇਮਰਾਨ ਖਾਨ ਨੇ ਆਰਮੀ ਚੀਫ ਨੂੰ ਜਿਹੜਾ ਖਤ ਲਿਖਿਆ ਹੈ, ਹਕੀਕਤ ਇਹ ਹੈ ਕਿ ਹਾਲਾਤ ਕਾਫੀ ਖਰਾਬ ਹੋ ਚੁੱਕੇ ਨੇ, ਹੁਣ ਗੱਲਬਾਤ ਜਿਹੜੀ ਹੈ ਉਹਦੇ ਨਾਲ ਕੁਛ ਨਹੀਂ ਹੋਣਾ, ਹੁਣ ਗੱਲ ਮਿੰਨਤ ਸਮਾਜਤ ਤੇ ਖਤਾਂ ਤੋਂ ਅੱਗੇ ਨਿਕਲ ਗਈ ਹੈ। ਤੇ ਇਹ ਜਿਹੜਾ ਬੜਾ ਹੀ ਬੇਰਹਿਮ ਜਿਹੜਾ ਨਾ ਇਹਦੇ 'ਚ ਸਬਕ ਛੁਪਿਆ ਹੈ। ਅੱਖਰਾਂ ਇਹ ਚਾਹ ਰਹੇ ਨੇ ਕਿ ਇਮਰਾਨ ਖਾਨ ਨੂੰ ਬੜਾ ਮਜ਼ੀਦ ਨੁਕਸਾਨ ਦੇਣਾ ਹੈ, ਤੇ ਹੁਣ ਖਤ ਲਿਖਣ ਨਾਲ ਗੱਲ ਠੀਕ ਨਹੀਂ ਹੋਣੀ। ਵੇਖੋ ਗੱਲ ਇਮਰਾਨ ਖਾਨ ਦੀ ਠੀਕ ਤਾਂ ਨਹੀਂ ਹੋਣੀ, ਗੱਲ ਤੇ ਮੁਲਕ ਦੀ ਠੀਕ ਕਰਨੀ। ਰੋਜ਼ ਅਸੀਂ ਲਾਸ਼ਾਂ ਚੁੱਕਣ ਡਏ ਹਾਂ। 2 ਦਿਨ ਪਹਿਲਾਂ ਅਸੀਂ ਬਲੂਚਿਸਤਾਨ ਦੇ ਵਿੱਚ 18 ਲਾਸ਼ਾਂ ਆਪਣੀਆਂ ਸ਼ਹਾਦਤਾਂ ਚੁੱਕੀਆਂ ਨੇ, 2 ਸ਼ਹਾਦਤਾਂ ਕੱਲ੍ਹ ਚੁੱਕੀਆਂ ਨੇ। ਪੋਲੀਓ ਦੇ ਵਰਕਰ ਫਿਰ ਮਾਰ ਛੱਡੇ ਨੇ, ਕਤਲ ਕਰ ਛੱਡੇ ਨੇ, ਜਿਹੜੇ ਪੋਲੀਓ ਦੇ ਕਤਰੇ ਪਿਆਉਣ ਜਾਂਦੇ ਨੇ ਉੱਥੇ, ਜਿਹੜੇ ਸਿਕਿਉਰਿਟੀ ਐਹਲਕਾਰ ਨੇ। ਇਹ ਜੋ ਕੁਝ ਹੋ ਰਿਹਾ ਹੈ ਔਰ ਜੋ ਕੁਝ ਸਾਡੀ ਫੌਜ ਦੇ ਨਾਲ ਹੋ ਰਿਹਾ ਇਸ ਵੇਲੇ, ਇਹ ਇਮਰਾਨ ਖਾਨ ਇਕੱਲੇ ਦਾ ਮਸਲਾ ਹੈ, ਇਹ ਪੂਰੀ ਕੌਮ ਦਾ ਮਸਲਾ ਹੈ। ਇਹਨੂੰ ਸਾਨੂੰ ਡੱਕਣਾ ਪੈਣਾ। ਇਸੇ ਵਾਸਤੇ ਇਮਰਾਨ ਖਾਨ ਨੇ ਜਿਹੜਾ ਉਹ ਖਤ ਲਿਖਿਆ, ਤੇ ਮੇਰਾ ਖਿਆਲ ਹੈ ਇਹਦੇ 'ਤੇ ਕੋਈ ਨਾ ਕੋਈ ਸੋਚ ਵਿਚਾਰ ਫੌਜ ਦੇ ਅੰਦਰ ਹੋਣੀ ਚਾਹੀਦੀ ਔਰ ਇਹ ਕੰਮ ਡੱਕਣਾ ਚਾਹੀਦਾ। ਅੱਛਾ ਜੀ, ਕਾਮਰਾਨ ਆਪਣਾ ਟਸੋਰੀ ਸਾਹਿਬ ਜਿਹੜੇ ਗਵਰਨਰ ਸਿੰਧ ਨੇ, ਉਹਨਾਂ ਆਖਿਆ ਮੈਂ ਆਰਮੀ ਚੀਫ ਕੋਲੋਂ ਦਰਖਾਸਤ ਕਰਾਂਗਾ ਕਿ ਮੁਲਕ ਲਈ ਜੋ ਕਰ ਰਹੇ ਹੋ ਉਹ ਕਰਦੇ ਰਹੋ। ਇਹ ਉਹੀ ਗੱਲ ਹੈ ਜਿਹੜੀ ਅਜ਼ਮਾ ਬੁਖਾਰੀ ਸਾਹਿਬਾ ਨੇ ਆਖਿਆ ਸੀ ਵੀ ਹਾਫਿਜ਼ ਜੀ ਤੁੰਨ ਕੇ ਰੱਖੋ, ਇਹਨਾਂ ਆਖਿਆ ਜੀ ਤੁਸੀਂ ਵੀ ਠੋਕ ਕੇ ਰੱਖੋ, ਕੰਮ ਜਿਹੜਾ ਕਰ ਰਹੇ ਹੋ ਕਰਦੇ ਰਹੋ। ਅਸਲ ਤੇ ਇਹਨਾਂ ਦੀਆਂ ਮੌਜਾਂ ਲੱਗੀਆਂ ਨੇ। ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਮੇਰਾ ਮਤਲਬ ਸਿਆਣੇ ਬੰਦੇ ਲਾਗੇ ਨਹੀਂ ਬਹਿਣ ਦਿੰਦੇ, ਉਹਨਾਂ ਨੂੰ ਗਵਰਨਰ ਲਾਇਆ। ਉਹ ਕਦੀ ਖੁਤਬਾ ਦਿੰਦੇ ਨੇ ਤੇ ਕਦੀ ਆਉਂਦੇ ਨੇ ਵੀ ਉਹ ਜਿਹੜੀ ਆਈ ਹੈ ਅਮਰੀਕਾ ਤੋਂ ਬੀਬੀ, ਇਹ ਸਾਡੇ ਮੁੰਡੇ ਦਾ ਟੈਲੈਂਟ ਹੈ, ਵੇਖੋ ਨੇ ਫੁੱਟਪਾਥ 'ਤੇ ਲਿਆ ਕੇ ਬਹਾ ਦਿੱਤੀ ਹੈ। ਇਹੋ ਜਿਹੇ ਬਿਆਨ ਦੇਣ ਵਾਲੇ ਬੰਦੇ ਅਗਲੇ ਦਿਨ ਬਿਆਨ ਦਿੰਦੇ ਨੇ। ਤੁਸੀਂ ਗੌਰ ਕਰੋ, ਉਹ ਜੇ ਟੁੱਚੇ ਬਿਆਨ ਦੇਣ ਵਾਲੇ ਅਗਲੇ ਦਿਨ ਟੁੱਚਾ ਬਿਆਨ, ਟੁੱਚਾ ਹੀ ਮੈਂ ਆਖਾਂਗਾ ਨਾ, ਇੱਕ ਬੰਦਾ ਜਿਹੜਾ ਟੁੱਚੇ ਬਿਆਨ ਦਿੰਦਾ ਉਹ ਅਗਲੇ ਦਿਨ ਉਹਦਾ ਬਿਆਨ ਹੈ ਕਿ ਆਰਮੀ ਚੀਫ ਸੇ ਦਰਖਾਸਤ ਕਰਤਾ ਹੂੰ ਮੁਲਕ ਲਈ ਜੋ ਕਰ ਰਹੇ ਹੋ ਉਹ ਕਰਦੇ ਰਹੋ। ਬੱਲੇ ਵੀ ਬੱਲੇ ਬੱਲੇ, ਮਾਸ਼ਾਅੱਲਾ ਮਾਸ਼ਾਅੱਲਾ, ਮੈਂ ਇਹੀ ਕਹਿ ਸਕਦਾ। ਪਰ ਅਲੀਮਾ ਖਾਨਮ ਸਾਹਿਬਾ ਨੇ ਕਿਹਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਕਿਹਾ ਹੈ ਕਿ ਤੁਹਾਡੀ ਆਜ਼ਾਦੀ ਦਾ ਜਿਹੜਾ ਆਖਰੀ ਫੈਸਲਾ ਉਹ ਸੜਕਾਂ 'ਤੇ ਹੀ ਹੋਣਾ ਹੈ। ਅਦਲੀਆ ਨੂੰ ਲੁੱਟ ਲਿਆ ਗਿਆ, ਉੱਤੇ ਕਬਜ਼ਾ ਕਰ ਲਿਆ ਗਿਆ ਹੈ। ਇਹਨਾਂ ਹਾਲਾਤ ਦੇ ਵਿੱਚ ਹੁਣ ਤੁਹਾਨੂੰ ਅਦਾਲਤਾਂ ਤੋਂ ਇਨਸਾਫ ਕੋਈ ਨਹੀਂ ਮਿਲਣਾ। ਜੇ ਇਨਸਾਫ ਲੈਣਾ ਜੇ ਤਾਂ ਸੜਕਾਂ 'ਤੇ ਆਉਣਾ ਪੈਣਾ। ਇਹ ਅਲੀਮਾ ਖਾਨਮ ਸਾਹਿਬਾ ਨੇ ਆਖਿਆ। ਇਮਰਾਨ ਖਾਨ ਸਾਹਿਬ ਦੀ ਜਿਹੜੀ ਇੱਕ ਪੈਗਾਮ ਤੁਸੀਂ ਕਹਿ ਲਓ ਉਹ ਉਹਨਾਂ ਨੇ ਦਿੱਤਾ। ਅੱਛਾ ਜੀ, ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ
ਕਿਉਂਕਿ ਅੱਜ ਵੀ ਕਾਫੀ ਸਾਰੇ ਕੰਮ ਨੇ। ਮੈਂ ਇਸ ਵੇਲੇ ਯੂਰਪ 'ਚ ਹੀ ਹਾਂ। ਅੱਜ ਵੀ ਕਾਫੀ ਸਾਰੀਆਂ ਮੀਟਿੰਗਸ ਨੇ। ਜ਼ਰਾ ਅੱਜ ਕੱਲ੍ਹ ਥਕਾਵਟ ਜ਼ਿਆਦਾ ਹੈ, ਨੀਂਦ ਘੱਟ ਪੂਰੀ ਹੋ ਰਹੀ ਹੈ, ਉਹਦੀ ਵਜ੍ਹਾ ਕਿ ਸਫ਼ਰ ਬਹੁਤ ਜ਼ਿਆਦਾ ਹੈ। ਅਤੇ ਇਨਸ਼ਾਅੱਲਾ ਇੱਥੋਂ ਵੀ ਉਮੀਦ ਪੂਰੀ ਹੈ ਕਿ ਨਤੀਜੇ ਕੋਈ ਚੰਗੇ ਲੱਭਣਗੇ। ਇਹ ਸਾਰੀ ਮਿਹਨਤ ਦਾ ਕੋਈ ਨਾ ਕੋਈ ਇਨਸ਼ਾਅੱਲਾ ਫਲ ਇਹਦੇ 'ਚੋਂ ਨਿਕਲੇਗਾ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।